Violent ethnic clashes in Leicester last year were stoked by Indian Prime Minister Narendra Modi's Hindu Nationalist Party, sources claim. Sources claim that those in Bharatiya Janata Party tried to incite violence. ਭਾਰਤ ਪਾਕਿਸਤਾਨ ਕ੍ਰਿਕਟ ਮੈਚ ਦੇ ਦੌਰਾਨ ਔਰ ਉਸ ਤੋਂ ਫੌਰਨ ਬਾਅਦ ਜਿਸ ਕਿਸਮ ਦੇ ਫਿਰਕੂ ਜਿਹੜੇ ਦੰਗਿਆਂ ਵਾਂਗ ਇਹਨਾਂ ਨੇ ਲਿਸੈਸਟਰ ਸਿਟੀ ਜਿਹੜੀ ਯੂਕੇ ਦੀ ਪ੍ਰੋਮੀਨੈਂਟ ਹੈ ਜਿੱਥੇ ਪਾਕਿਸਤਾਨੀ ਕਮਿਊਨਿਟੀ ਕਸ਼ਮੀਰੀ ਵੀ ਰਹਿੰਦੇ ਨੇ ਔਰ ਜਿਵੇਂ ਹਿੰਦੂ ਭੀੜਾਂ ਨੇ ਹਮਲੇ ਕਰਕੇ ਔਰ ਪੂਰਾ ਤਿਆਰੀ ਦੇ ਨਾਲ ਉੱਤੇ ਰਾਈਟਿੰਗ ਕੀਤੀ। ਈਵਨ ਉਹਨਾਂ ਦੀ ਪੁਲਿਸ ਵੀ ਹੈਰਾਨ ਸੀ ਕਿ ਇਸ ਲੈਵਲ ਦਾ ਆਰਗੇਨਾਈਜ਼ਡ ਹਮਲੇ ਮੁਸਲਮਾਨਾਂ ਦੇ ਘਰਾਂ ਦੇ ਉੱਤੇ ਉਹਨਾਂ ਦੀਆਂ ਬਿਜ਼ਨੈਸਿਸ ਦੇ ਉੱਤੇ ਔਰ ਦੂਸਰਾ ਕਿ ਇਹ ਨਫ਼ਰਤ ਕਿੱਥੋਂ ਆਈ ਹੈ। ਮੈਂ ਕਿਹਾ ਜੀ ਹਾਲ ਦੀ ਘੜੀ ਤਾਂ ਇਹ ਲੋਕਲ ਟਾਈਪ ਹੀ ਹੋਇਆ ਪਰ ਜੇ ਇਹਨੂੰ ਨਾ ਰੋਕਿਆ ਗਿਆ ਤੇ ਇਹ ਨੈਸ਼ਨਲ ਕੈਂਸਰ ਵੀ ਬਣ ਸਕਦਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੀ ਸਰਕਾਰੀ ਇਨਵੈਸਟੀਗੇਸ਼ਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਵਰਾ 2022 ਵਿੱਚ ਯੂਕੇ ਦੇ ਸ਼ਹਿਰ ਲੀਸੈਸਟਰ ਵਿੱਚ ਹੋਏ ਹਿੰਦੂ ਮੁਸਲਮਾਨ ਦੰਗੇ ਬੀਜੇਪੀ ਨੇ ਭੜਕਾਏ ਸਨ। ਇਸ ਲਈ ਉਹਨਾਂ ਨੇ ਸੋਸ਼ਲ ਮੀਡੀਆ ਅਤੇ WhatsApp ਗਰੁੱਪਸ ਰਾਹੀਂ ਨਫ਼ਰਤ ਭਰਿਆ ਜਿਹੜਾ ਗਲਤ ਹੈ ਪ੍ਰੋਪੇਗੈਂਡਾ ਕੀਤਾ ਸੀ। ਸੋ ਜ਼ਾਹਿਰ ਹੈ ਕਿ ਭਾਰਤ ਤੋਂ ਬਾਅਦ ਹਿੰਦੂ ਤਵੀਆਂ ਨੇ ਯੂਕੇ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਨੂੰ ਵੀ ਆਪਣੀ ਫਿਰਕੂ ਨਫ਼ਰਤ ਦੇ ਘੇਰੇ ਵਿੱਚ ਲੈ ਲਿਆ ਹੈ। ਸੋ ਇਹਨਾਂ ਮੁਲਕਾਂ ਦੀਆਂ ਏਜੰਸੀਆਂ ਵੱਲੋਂ RSS ਅਤੇ ਜਿਹੜੀਆਂ ਉਸ ਦੀਆਂ ਸਹਿਯੋਗੀ ਸੰਸਥਾਵਾਂ ਤੇ ਪਾਬੰਦੀ ਲਾਉਣੀ ਜਿਹੜੀ ਹੈ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹਿੰਦੂ ਤਵੀ ਪ੍ਰੋਪੇਗੈਂਡੇ 'ਚ ਤਾਂ ਮਾਸਟਰ ਨੇ। ਅੱਛਾ। ਔਰ ਸਾਡੇ ਵੀਰ ਨਵਰੂਪ ਸਿੰਘ ਜਿਹੜੇ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜਦੇ ਨੇ ਉਹਨਾਂ ਨੇ ਪਿਛਲੇ ਦਿਨਾਂ 'ਚ ਹੈਨਰੀ ਕਿਸਿੰਜਰ ਦੇ ਜਿਹੜਾ ਕਾਮੈਂਟ ਹੈ ਕਿ ਕਿਵੇਂ ਹਿੰਦੂਆਂ ਨੇ ਇੰਨੇ ਸੌ ਸਾਲ ਜਿਹੜੀ ਹੈ ਆਪਣੀ ਸਰਵਾਈਵਲ ਸਟਲ ਫਲੈਟਰੀ ਦੇ ਨਾਲ ਕੀਤੀ, ਝੂਠ ਬੋਲਣ ਦੇ ਵੀ ਮਾਰ, ਝੂਠੀ ਖੁਸ਼ਾਮਦ ਦੇ ਵੀ ਮਾਰ। ਇਹ ਕਿਉਂਕਿ ਅਸੀਂ ਜਦੋਂ ਉਹਦੇ ਓਰੀਜਨਲ ਆਇਆ ਸੀ ਅਸੀਂ ਡਿਸਕਸ ਵੀ ਕੀਤਾ ਸੀ ਕਈ ਸਾਲ ਪਹਿਲਾਂ ਦੇ ਜਦੋਂ ਡੀਕਲਾਸੀਫਾਈ ਹੋਏ ਡਾਕੂਮੈਂਟ ਕਿ ਕਿਸਿੰਜਰ ਔਰ ਨਿਕਸਨ ਦੀ ਜਿਹੜੀ ਗੁਫ਼ਤਗੂ ਸੀ ਔਰ ਨਿਕਸਨ ਇੰਦਰਾ ਗਾਂਧੀ ਬਾਰੇ ਕੀ ਸੋਚਦਾ ਸੀ ਉਹ ਵੀ ਜਿਹੜੇ ਲਫ਼ਜ਼ ਮੈਂ ਦੁਹਰਾ ਨਹੀਂ ਸਕਦਾ ਜੋ ਉਹਦੇ ਲਈ ਇਸਤੇਮਾਲ ਕਰਦਾ ਸੀ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜਾ ਉਹਨਾਂ ਦਾ ਜਦੋਂ ਕਿ ਉਹ ਗੁਲਾਮੀ ਦੀ ਹਾਲਤ 'ਚੋਂ ਨਿਕਲ ਰਹੇ ਸੀ ਸੈਂਕੜਿਆਂ ਸਾਲ ਉਦੋਂ ਵੀ ਉਹਨਾਂ ਨੇ ਉਸ ਹਥਿਆਰ ਨੂੰ ਵਰਤਿਆ ਅਤੇ ਅੱਜ ਜਦੋਂ 1 ਬਿਲੀਅਨ 500 ਮਿਲੀਅਨ ਲੋਕਾਂ ਦੇ ਮੁਲਕ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ ਪੂਰੀ, ਉਹਨਾਂ ਨੇ ਫੈਡਰਲਿਜ਼ਮ ਦੇ ਨਾਂ ਥੱਲੇ ਐਕਚੁਅਲੀ ਇੱਕ ਹਿੰਦੂ ਤਵੀ ਤਾਨਾਸ਼ਾਹੀ ਵਾਲੀ ਹਕੂਮਤ 2014 ਤੋਂ ਉਸ ਨੂੰ ਰਨ ਕਰ ਰਹੇ ਨੇ ਅਤੇ ਅਸੀਂ ਇਹ ਦੇਖਦੇ ਹਾਂ ਕਿ ਉਹੀ ਪ੍ਰੋਪੇਗੈਂਡਾ ਸਟਾਈਲ, ਉਹੀ ਵਿਕਟਮ ਕਾਰਡ ਪਲੇ ਕਰਕੇ ਜਿਵੇਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਕੇ ਕਿਉਂਕਿ ਇਹ ਚਾਰ ਇਸ ਵੇਲੇ ਵੱਡੇ ਸੈਂਟਰ ਬਣ ਚੁੱਕੇ ਨੇ ਖਾਲਿਸਤਾਨ ਦੀ ਮੰਗ ਦੇ। ਇਹਦਾ ਮਤਲਬ ਇਹ ਨਹੀਂ ਹੈ ਵੀ ਜੋ ਜਰਮਨ 'ਚ ਉਹਨਾਂ ਦੇ ਏਜੰਟ ਫੜੇ ਗਏ ਵੀ ਕਿਵੇਂ ਉਹ ਸਿੱਖਾਂ ਦੇ ਵਿੱਚ ਵੜ ਕੇ ਉਹ ਖਾਨਾ ਜੰਗੀ ਵੀ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਨੈਗੇਟਿਵਿਟੀ ਵੀ ਕਰਦੇ ਨੇ। ਇਸੇ ਤਰ੍ਹਾਂ ਬਾਕੀ ਮੁਲਕਾਂ ਦੇ ਵਿੱਚ ਵੀ ਉਹਨਾਂ ਦੀ ਪ੍ਰੈਜ਼ੈਂਸ ਹਰ ਥਾਂ ਦੇ ਉੱਤੇ ਹੈ, ਯੂਰਪੀਅਨ ਸਾਰੇ ਮੁਲਕਾਂ ਦੇ ਵਿੱਚ ਵੀ। ਪਰ ਕਿਉਂਕਿ ਇਹਨਾਂ ਮੁਲਕਾਂ ਦੇ ਹਵਾਲੇ ਨਾਲ ਕਦੇ ਇਹਨਾਂ ਦੇ ਐਂਬੈਸਡਰਸ ਨੂੰ ਉਹ ਤਲਬ ਕਰਦੇ ਨੇ, ਕਦੇ ਚਾਰਜ ਡੀ ਅਫੇਅਰਸ ਨੂੰ ਕਰਦੇ ਨੇ, ਕਦੇ ਇੱਕ ਪ੍ਰੋਟੈਸਟ ਕਦੇ ਦੂਜਾ। ਸੋ ਇਸ ਲਈ ਮੈਂ ਇਹਨਾਂ ਚਾਰਾਂ ਮੁਲਕਾਂ ਦਾ ਜ਼ਿਆਦਾ ਜ਼ਿਕਰ ਕਰਦਾ। ਲੇਕਿਨ ਖੁਦ ਕਿਵੇਂ ਹਿੰਦੂ ਤਵੀ ਇਹਨਾਂ ਦੇ ਕਿਉਂਕਿ ਜਦੋਂ ਅਸੀਂ RSS ਦੀ ਗੱਲ ਕਰਦੇ ਹਾਂ BJP ਦਾ ਗਵਰਨਿੰਗ ਪਾਰਟੀ ਹੈ, ਜਦੋਂ ਇੰਡੀਆ ਇਹਨਾਂ ਮੁਲਕਾਂ ਨੂੰ ਪ੍ਰੋਟੈਸਟ ਕਰਦਾ ਅਤੇ ਐਜ਼ ਏ ਇੰਡੀਅਨ ਸਟੇਟ ਕਰਦਾ ਲੇਕਿਨ ਉਹਨਾਂ ਨੇ ਇਹਨਾਂ ਮੁਲਕਾਂ ਦੇ ਵਿੱਚ ਚੈਰੀਟੇਬਲ ਔਰਗਨਾਈਜੇਸ਼ਨਸ ਦੇ ਨਾਂ ਥੱਲੇ ਜਿਹੜੀਆਂ ਨੇ ਉਹ ਰਜਿਸਟਰ ਬਾਡੀਜ਼ ਕਰਵਾਈਆਂ ਹੋਈਆਂ ਨੇ ਇਹਨਾਂ ਚਾਰੋਂ ਹੀ ਮੁਲਕਾਂ ਦੇ ਵਿੱਚ। ਉਹਦੇ 'ਚ ਹੁਣ ਇਹਨਾਂ ਨੇ ਹਿੰਦੂ ਫੈਡਰੇਸ਼ਨਸ ਆਲਮੋਸਟ ਯੂਨੀਵਰਸਿਟੀਆਂ 'ਚ ਬਣਾਈਆਂ ਹੋਈਆਂ ਨੇ। ਇੱਥੇ ਨਵੇਂ ਨਾਵਾਂ ਦੇ ਥੱਲੇ ਸ਼ਿਸ਼ੂ ਭਾਰਤੀ ਅਤੇ ਫਲਾਣਾ ਇਸ ਕਿਸਮ ਦੀਆਂ ਟਰਾਈਬਲਸ ਦੇ ਨਾਂ ਥੱਲੇ ਪੈਸੇ ਇਕੱਠੇ ਕਰਨ ਲਈ ਵੀ ਬਣਾਈਆਂ ਹੋਈਆਂ ਨੇ। ਔਰ ਓਵਰਸੀਜ਼ ਫਰੈਂਡਸ ਆਫ BJP ਜਿਹਦਾ ਇੱਕ ਵੱਡਾ ਕਾਰਕੁਨ ਜਿਹੜਾ ਆਸਟ੍ਰੇਲੀਆ ਦੇ ਵਿੱਚ ਮਲਟੀਪਲ ਰੇਪਸ ਐਂਡ ਧੋਖਾਧੜੀ ਦੇ ਇਲਜ਼ਾਮਾਂ ਜਿਹੜਾ ਮੋਦੀ ਦਾ ਔਰ ਦੂਜਿਆਂ ਦਾ ਖਾਸ ਵੈਲਕਮ ਕਰਨ ਵਾਲਾ। ਇਸੇ ਤਰ੍ਹਾਂ ਅਸੀਂ ਓਵਰਸੀਜ਼ ਫਰੈਂਡਸ ਆਫ BJP ਦੀ ਕਰਤੂਤ
ਯੂਕੇ ਦੇ ਵਿੱਚ ਟਾਈਮ ਟੂ ਟਾਈਮ, ਕਿ ਅਮਰੀਕਾ 'ਚ ਵੀ ਅਸੀਂ ਦੇਖਿਆ, ਇੱਥੇ ਉਹਨਾਂ ਨੇ ਐਂਬੈਸਡਰ ਐਟ ਲਾਰਜ ਵੀ ਬਣਾਇਆ ਹੋਇਆ ਸੀ ਭੀਸ਼ਮ ਅਗਨੀਹੋਤਰੀ, ਕਿ ਕਿਵੇਂ ਸਿੱਖ ਸਫਾਂ ਦੇ ਵਿੱਚ ਵੀ ਉਹਨਾਂ ਨੇ ਘੁਸਪੈਠ ਕੀਤੀ, ਜਿਹੜੇ ਵੀਜ਼ਾ ਲੈਣ ਲਈ ਵਿਕਣ ਨੂੰ ਤਿਆਰ ਸੀ ਉਹ ਕਿਵੇਂ ਉਹਨਾਂ ਨੇ ਜਿਹੜੇ ਨੇ ਉਹ ਤੋੜੇ, ਔਰ ਕਿਸ ਕਿਸਮ ਦਾ ਮਾਹੌਲ ਸਿਰਜਣਾ ਚਾਹੇ। ਵੱਖਰੀ ਗੱਲ ਹੈ ਕਿ ਸਿੱਖ ਜਾਗਰੂਕ ਹੋਏ, ਇਹਨਾਂ ਦੇ ਉਸ ਸਮਝੌਤਾ ਰੁਲਦਾ ਸਿੰਘ ਵਿੱਚ ਵਾੜਿਆ ਹੋਇਆ ਸੀ ਰਾਸ਼ਟਰੀ ਸਿੱਖ ਸੰਗਤ ਦਾ, ਅਡਵਾਨੀ ਦੀ ਹੋਮ ਮਿਨਿਸਟਰੀ ਦੇ ਵੇਲੇ ਵੀ ਇਹ ਡਰਾਮੇਬਾਜ਼ੀ ਸ਼ੁਰੂ ਹੋਈ ਸੀ, ਪਰ ਉਹ ਜਿਹਨੂੰ ਕਹਿੰਦੇ ਨੇ ਕਿ ਨਿਪ ਦਾ ਈਵਲ ਇਨ ਦਾ ਬਡ, ਉਹ ਉਹਨਾਂ ਦੇ ਯਤਨ, ਹਾਲਾਂ ਇੰਗਲੈਂਡ ਜਾਂ ਦੂਜੇ ਤੀਜੇ 'ਚ ਕੁਛ ਪ੍ਰੋਮੀਨੈਂਟ ਖਾਲਿਸਤਾਨੀਆਂ ਨੂੰ ਉਹਨਾਂ ਨੇ ਭਾਰਤ ਦੀ ਯਾਤਰਾ ਵੀ ਕਰਵਾ ਦਿੱਤੀ, ਔਰ ਉਹਨਾਂ 'ਚੋਂ ਹੀ ਇੱਕ ਰਿਪੁਦਮਨ ਸਿੰਘ ਮਲਕ ਜਿਹਨੂੰ ਇਸਤੇਮਾਲ ਕਰਕੇ ਉਹਨਾਂ ਨੇ ਫਿਰ ਡੰਪ ਵੀ ਕਰ ਦਿੱਤਾ। ਇਹ ਇੱਕ ਵੱਖਰੀ ਕਹਾਣੀ ਹੈ। ਹੁਣ ਪਿਛਲੇ ਸਾਲ ਇੰਗਲੈਂਡ ਦੇ ਵਿੱਚ, ਕਿਉਂਕਿ ਯੂਕੇ ਦੇ ਵਿੱਚ ਇਹਨਾਂ ਨੇ ਜਿਸ ਲੈਵਲ ਦੇ ਉੱਤੇ ਐਨ ਬਲਾਕ ਡੈਮੋਕ੍ਰੇਟਾਂ ਨੂੰ ਛੱਡ ਕੇ ਇਹ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਵੜੇ, ਲੇਬਰ ਨੂੰ ਛੱਡ ਕੇ, ਔਰ ਜਿਸ ਅੰਦਾਜ਼ ਦੇ ਵਿੱਚ ਇਹ ਅਸਰਅੰਦਾਜ਼ ਹੋਏ ਕਿ ਰਿਸ਼ੀ ਸੁਨਕ, ਉਹ ਕਿਹੜੀ ਪਟੇਲ, ਉਹ ਸ਼ੈਤਾਨ ਦੀ ਟੂਟੀ ਇੱਥੇ ਆ ਕੇ ਵੀ ਗਈ ਜਿਹੜੀ ਇੱਕ ਥਿੰਕ ਟੈਂਕ ਦੇ ਵਿੱਚ, ਔਰ ਨੈਗੇਟਿਵਿਟੀ, ਔਰ ਪੂਰਾ ਉਹਦੇ 'ਚ ਸਿੱਖਾਂ ਦੇ ਖਿਲਾਫ ਜਿਹੜਾ ਪ੍ਰੋਪਰ ਅਸੀਂ ਦੇਖਦੇ ਹਾਂ ਕਿ ਜਿਹੜਾ ਕਮਿਸ਼ਨ ਵੀ ਬਣਾ ਕੇ, ਬਲੂਮ ਕਮਿਸ਼ਨ ਦੇ ਥੱਲੇ ਜਿਸ ਕਿਸਮ ਦੀ ਨੈਗੇਟਿਵਿਟੀ ਕੀਤੀ ਸਿੱਖਾਂ ਨੂੰ ਟਾਰਗੇਟ ਕਰਦੇ। ਹੁਣ ਪਿਛਲੇ ਸਾਲ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਦੇ ਦੌਰਾਨ ਔਰ ਉਸ ਤੋਂ ਫੌਰਨ ਬਾਅਦ ਜਿਸ ਕਿਸਮ ਦੇ ਫਿਰਕੂ ਜਿਹੜੇ ਦੰਗਿਆਂ ਵਾਂਗ ਇਹਨਾਂ ਨੇ ਲਿਸੈਸਟਰ ਸਿਟੀ, ਜਿਹੜੀ ਯੂਕੇ ਦੀ ਪ੍ਰੋਮੀਨੈਂਟ ਹੈ, ਜਿੱਥੇ ਪਾਕਿਸਤਾਨੀ ਕਮਿਊਨਿਟੀ ਕਸ਼ਮੀਰੀ ਵੀ ਰਹਿੰਦੇ ਨੇ, ਔਰ ਜਿਵੇਂ ਹਿੰਦੂ ਭੀੜਾਂ ਨੇ ਹਮਲੇ ਕਰਕੇ ਔਰ ਪੂਰਾ ਤਿਆਰੀ ਦੇ ਨਾਲ ਉੱਥੇ ਰਾਈਟਿੰਗ ਕੀਤੀ ਇੱਕਦਮ, ਕਿਉਂਕਿ ਇਹ ਤਾਂ ਹੈ ਬ੍ਰਿਟਿਸ਼ ਚੰਗੀ ਤਰ੍ਹਾਂ ਸਮਝਦੇ ਨੇ, ਉੱਥੋਂ ਹੀ ਆਇਆ 200 ਸਾਲ ਰਾਜ ਕਰਦੇ ਕਿ ਭਾਈ ਇਹ ਅੱਡ-ਅੱਡ ਕਰੰਟ ਨੇ, ਦੂਜੇ ਤੀਜੇ ਨੇ। ਲੇਕਿਨ ਈਵਨ ਉਹਨਾਂ ਦੀ ਪੁਲਿਸ ਵੀ ਹੈਰਾਨ ਸੀ ਕਿ ਇਸ ਲੈਵਲ ਦਾ ਆਰਗੇਨਾਈਜ਼ਡ ਹਮਲੇ ਮੁਸਲਮਾਨਾਂ ਦੇ ਘਰਾਂ ਦੇ ਉੱਤੇ, ਉਹਨਾਂ ਦੀਆਂ ਬਿਜ਼ਨੈਸਿਸ ਦੇ ਉੱਤੇ, ਔਰ ਦੂਸਰਾ ਕਿ ਇਹ ਨਫ਼ਰਤ ਕਿੱਥੋਂ ਆਈ ਹੈ, ਔਰ ਇੱਕਦਮ ਇਸ ਕਿਸਮ ਦੀ ਆਰਗੇਨਾਈਜੇਸ਼ਨਲ ਔਰ ਦੂਸਰੀ ਕੈਪੈਸਿਟੀ ਔਰ ਕੈਪੇਬਿਲਿਟੀ, ਇਹ ਕੌਣ ਹੈ ਇਹਨਾਂ ਦੇ ਬਿਹਾਈਂਡ। ਔਰ ਜਿਹੜੀ ਉਹਨਾਂ ਦੀ ਫਾਈਨਲ ਸਾਰੀ ਇਨਵੈਸਟੀਗੇਸ਼ਨ 'ਚੋਂ ਜਿਹੜੀ ਰਿਪੋਰਟ ਨਿਕਲੀ, ਜਿਹਨੂੰ ਬ੍ਰਿਟਨ ਦੇ ਪ੍ਰੋਮੀਨੈਂਟ ਪੇਪਰਾਂ ਨੇ, ਦੂਸਰਿਆਂ ਨੇ ਵੀ ਛਾਪਿਆ ਹੋਏਗਾ, ਸਾਡੇ ਕੋਲ ਦਾ ਮੇਲ ਉਹਨਾਂ ਦੀ ਜਿਹੜੀ ਪਬਲੀਕੇਸ਼ਨ ਹੈ ਉਹਦੀ ਇਹ ਮੇਨ ਸਟੋਰੀ ਹੈ। ਉਹਦੇ 'ਚ ਡਾਇਰੈਕਟ ਉਹਨਾਂ ਨੇ ਪੁਆਇੰਟ ਆਊਟ ਕੀਤਾ ਹੈ ਕਿ ਨਰਿੰਦਰ ਮੋਦੀ ਦੀ ਪਾਰਟੀ ਬੀਜੇਪੀ ਜ਼ਿੰਮੇਵਾਰ ਹੈ, ਉਹ ਜਿਹੜੀ ਇਹਨਾਂ ਨੇ ਐਥਨਿਕ ਰਾਈਟਿੰਗ ਕੀਤੀ। ਔਰ ਇਹ ਸਟੋਰੀ ਜਿਹੜੀ ਦਾ ਮੇਲ ਦੀ, ਉਹਦੀ ਹੈਡਲਾਈਨ ਇਹ ਹੈ, ਵਾਇਲੈਂਟ ਐਥਨਿਕ ਕਲੈਸ਼ਜ਼ ਇਨ ਲੈਸੈਸਟਰ ਲਾਸਟ ਈਅਰ ਵਰ ਸਟ੍ਰੋਕਡ ਬਾਈ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀਜ਼ ਹਿੰਦੂ ਨੈਸ਼ਨਲਿਸਟ ਪਾਰਟੀ ਸੋਰਸਿਸ ਕਲੇਮ। ਬੜਾ ਕਲੀਅਰ ਕੱਲਾ ਇਹੀ ਬੀਜੇਪੀ ਨੇ ਕਿਹਾ ਵੀ ਇਹਦੀ ਪਾਰਟੀ ਮੋਦੀ ਦੀ। ਫਿਰ ਉਹਨਾਂ ਨੇ ਕਿਹਾ ਸੋਰਸਿਸ ਕਲੇਮ that those in ਭਾਰਤੀ ਜਨਤਾ ਪਾਰਟੀ tried to incite violence। ਹੁਣ ਕੋਈ ਭੁਲੇਖਾ ਨਹੀਂ ਰਹਿ ਗਿਆ ਹੈ ਕਿ ਇਹਨਾਂ ਦੀ ਗੰਦੀ ਨਫ਼ਰਤ ਭਰੀ ਰਾਜਨੀਤੀ ਜਿਹੜੀ ਹੈ ਉਹ, ਔਰ ਇਸ 'ਚੋਂ ਇਹ ਵੀ ਸਾਬਤ ਹੁੰਦਾ ਜਦੋਂ ਅਸੀਂ ਟੈਂਪਲ ਵੈਂਡਲਾਈਜੇਸ਼ਨ ਜਿਹਨੂੰ ਕਹਿੰਦੇ ਨੇ, ਅਟੈਕ ਔਨ ਟੈਂਪਲਸ, ਇੱਥੇ ਵੀ ਇਹਨਾਂ ਨੇ ਡਰਾਮਾ ਕੀਤਾ, ਕਦੇ ਗਾਂਧੀ ਦੇ ਸਟੈਚੂ ਦੇ ਦੁਆਲੇ ਘੁੰਮਦੇ ਰਹੇ, ਫਿਰ ਉਹਨੂੰ ਲੱਗਾ ਵੀ ਉਹਦੇ ਨਾਲ ਕੋਈ ਬਹੁਤਾ ਕੁਛ ਨਹੀਂ ਹੋਇਆ, ਫਿਰ ਇਹਨਾਂ ਨੇ ਅਕਸ਼ਤਾਮ ਮੰਦਰ ਉਹ ਲੱਭ ਲਏ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦਾ ਅਜੇ ਵੀ ਨਹੀਂ ਛੱਡਦੇ ਹੈ। ਔਰ ਇਸ ਹੱਦ ਤੱਕ ਪਹੁੰਚ ਗਏ ਬਾਰ-ਬਾਰ ਕਰ ਕਰਕੇ ਜੀ ਇਹ ਕਰਤਾ ਦੂਜਾ ਕਰਤਾ, ਕਿ ਜਿਹੜੇ ਸਾਡੇ ਕਈ ਵਿਚਾਰੇ, ਉਹਨਾਂ ਨੂੰ ਮੈਂ ਹੁਣ ਅਣਭੋਲ ਸਿੱਖ ਕਹਾਂ ਜਾਂ ਦੂਜਾ, ਜਿਵੇਂ ਹੁਣ ਆਸਟ੍ਰੇਲੀਆ ਦੇ ਹਵਾਲੇ ਨਾਲ ਖਬਰ ਮੈਂ ਦੇਖਦਾ, ਹੁਣ ਪਿੱਛੇ ਉਹਨਾਂ ਨੇ ਇੱਕ ਮੰਦਰ ਜੀ ਵੈਂਡਲਾਈਜ਼ ਕਰਤਾ, ਉਹਦੇ 'ਚ ਮੋਦੀ ਨੂੰ ਟੈਰਰਿਸਟ ਡਿਕਲੇਅਰ ਕਰੋ ਲਿਖਤਾ। ਫਿਰ ਖਬਰਾਂ ਉਹਨਾਂ ਦੇ ਹਿੰਦੂਤਵੀ ਚੀਥੜੇ ਨੇ ਲਾਤੀ, ਗੱਡੀ ਦੀ ਫੋਟੋ ਵੀ ਲਾਈ ਹੋਈ ਹੈ ਕਿ ਹਰਿਆਣਾ ਲਿਖਿਆ ਹੋਇਆ ਬਾਹਰ ਕਾਰ ਦੇ ਉੱਤੇ। ਨਹੀਂ, ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਕਿ ਲੀਡ ਕੰਮ ਇਹਨਾਂ ਦੇ ਆਪਣੇ ਹੀ ਨੇ। ਔਰ ਉਹਦੇ 'ਚ ਇਹ ਸਟੇਟਮੈਂਟ ਬੇਸ਼ੱਕ ਜਿਹੜੀ ਹੈ ਉਹ 13 ਮਈ ਦੀ ਹੈ। ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਮੈਂ ਗੱਲ ਕਰ ਰਿਹਾ ਕਿਉਂਕਿ ਯੂਕੇ ਤੋਂ ਇਹ ਸਬਕ ਮਿਲਣਾ ਚਾਹੀਦਾ ਹੈ ਵੀ ਇਹ ਕੌਣ ਇਹਦੇ ਬਿਹਾਈਂਡ ਹੈ। ਸਿੱਖ ਲੀਡਰਸ ਕਾਲ ਫਾਰ ਪੀਸ ਆਫਟਰ ਵੈਂਡਲਿਜ਼ਮ ਆਫ ਹਿੰਦੂ ਟੈਂਪਲ ਇਨ ਵੈਸਟਰਨ ਸਿਡਨੀ। ਕਿ ਭਾਈ ਇਹਨਾਂ ਸਿੱਖ ਲੀਡਰਾਂ ਨੂੰ ਕੋਈ ਪੁੱਛੇ ਵੀ ਤੁਸੀਂ ਕਿਹੜੇ ਪਾਸਿਓਂ ਡਿਫੈਂਸਿਵ ਹੋ ਕੇ ਉਹਨਾਂ, ਜਦੋਂ ਤੁਸੀਂ ਕਹਿ ਰਹੇ ਹੋ ਫਾਰ ਪੀਸ ਦਾ ਮਤਲਬ ਹੈ ਵੀ ਤੁਹਾਡੀ ਕਮਿਊਨਿਟੀ, ਭਾਵੇਂ ਉਹਨਾਂ ਨੇ ਆਪਣੇ ਬਿਆਨਾਂ 'ਚ ਅੱਗੋਂ ਇਹੀ ਕਿਹਾ, ਪਰ ਉਹਨਾਂ ਨੇ ਕਿਹਾ ਜੀ ਮੈਂਬਰਸ ਆਫ ਸਿੱਖ ਕਮਿਊਨਿਟੀ ਹੈਵ ਕੰਡੈਮਡ ਵੈਂਡਲਿਜ਼ਮ ਔਨ ਏ ਹਿੰਦੂ ਟੈਂਪਲ ਇਨ ਸਿਡਨੀਜ਼ ਵੈਸਟ ਐਜ਼ ਟੈਂਸ਼ਨਸ ਰਾਈਜ਼ ਬਿਟਵੀਨ ਦ ਰਿਲੀਜੀਅਸ ਗਰੁੱਪਸ। ਬਾਬ ਸਵਾਮੀ ਨਾਰਾਇਣ ਹਿੰਦੂ ਟੈਂਪਲ ਇਨ ਰੋਜ਼ ਹਿਲ ਨੀਅਰ ਪੈਰਾਮਟਾ ਹੈਡ ਦਾ ਵਰਡਸ ਡਿਕਲੇਅਰ ਮੋਦੀ ਟੈਰਰਿਸਟ ਸਪਰੇ।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕੀਤੀ, ਦੁੱਖ ਨਿਵਾਰਨ ਸਾਹਿਬ ਪਟਿਆਲਾ 'ਚ ਕੀ ਹੋਇਆ, ਬਿਲਕੁਲ ਅੰਮ੍ਰਿਤਸਰ 'ਚ ਕੀ ਟਵਿਨ ਬਲਾਸਟ ਦੇ ਥੱਲੇ ਫਿਰ ਤੀਜਾ ਬਲਾਸਟ ਕੀ ਹੋਇਆ। ਤੁਸੀਂ ਹਿੰਦੂ ਲੀਡਰਾਂ ਨੂੰ ਪੰਜਾਬ ਦਿਆਂ ਨੂੰ ਦੇਖਿਆ ਉਹਨਾਂ ਦੇ ਜਿਹੜੇ ਨੇ RSS ਦੇ ਜਾਂ ਸਨਾਤਨੀ ਜਾਂ ਦੂਜੇ, ਕਿ ਉਹਨਾਂ 'ਚੋਂ ਬਾਹਰ ਆ ਕੇ ਉਹਨਾਂ ਨੇ ਸਿੱਖਾਂ ਦੇ ਨਾਲ ਕਿਹਾ ਹੋਏ ਕਿ ਜੀ ਬਹੁਤ ਮਾੜਾ ਹੋ ਰਿਹਾ ਤੁਹਾਡੇ ਨਾਲ ਔਰ ਇਹ ਕੌਣ ਕਰਵਾ ਰਿਹਾ, ਇਹਦੀ ਇਨਵੈਸਟੀਗੇਸ਼ਨ ਕਰੋ। ਉਹਨਾਂ ਨੇ ਚੁੱਪ ਕਿਉਂਕਿ ਏਜੰਸੀਆਂ ਖੇਡ ਰਹੀਆਂ। ਇੱਥੇ ਜਦੋਂ ਅਸੀਂ ਅੱਗੇ ਵੱਧ ਕੇ ਕੰਡੈਮਨੇਸ਼ਨ ਹਾਲਾਂ ਕੋਈ ਸਿੱਖ ਕਦੇ ਸੋਚ ਵੀ ਨਹੀਂ ਸਕਦਾ, ਉਹ ਮੰਦਰ ਹੋਏ, ਮਸੀਤ ਹੋਏ, ਚਰਚ ਹੋਏ, ਸਿਨਾਗੋਗ ਹੋਏ, ਉਹਦੇ ਨਾਲ ਅਸੀਂ ਤਾਂ ਉਹਨਾਂ ਦੇ ਹਾਫਿਜ਼ ਹਾਂ, ਰਖਵਾਲੇ ਹਾਂ। ਲੇਕਿਨ ਜਦੋਂ ਅਸੀਂ ਡਿਫੈਂਸਿਵ ਹੋ ਕੇ ਗੱਲ ਕਰਦੇ ਹਾਂ, ਇਹਦਾ ਮਤਲਬ ਇਹ ਹੈ ਕਿ ਵੀ ਉਹ ਆਪਣੇ ਮਿਸ਼ਨ 'ਚ ਕਾਮਯਾਬ ਰਹਿੰਦੇ ਨੇ ਜਾਂ ਕਾਮਯਾਬ ਨੇ, ਕਿਉਂਕਿ ਇਸ ਕਿਸਮ ਦੇ ਹੀ ਬਿਆਨ ਜਿਹੜਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਵੀ ਆਇਆ ਕਿ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਆਈ ਨੋ ਮਾਈ ਕਮਿਊਨਿਟੀ ਵੈਰੀ ਵੈਲ ਐਂਡ ਨੋ ਵਨ ਫਰੋਮ ਮਾਈ ਕਮਿਊਨਿਟੀ ਕੈਨ ਡੂ ਇਟ। ਡਾਕਟਰ ਕੰਗ met with Hindu temple directors and shared a cup of tea with them calling for peace। ਹੁਣ ਪੀਸ ਨਾ ਤਾਂ ਸਾਡੀ ਲੜਾਈ ਖਾਲਿਸਤਾਨ ਦੇ ਹਿੰਦੂਆਂ ਦੇ ਨਾਲ ਹੈ, ਇੰਡੀਅਨ ਸਟੇਟ ਨਾਲ ਹੈ। ਜੇ ਇੱਥੇ ਸਿੱਖ ਖਾਲਿਸਤਾਨ ਰੈਫਰੈਂਡਮ ਕਰਦੇ ਨੇ, ਕੀ ਕਿਸੇ ਆਸਟ੍ਰੇਲੀਆ ਦੀ ਹਿੰਦੂ ਆਰਗੇਨਾਈਜੇਸ਼ਨ ਨੇ ਕਿਹਾ ਕਿ ਜੀ ਰੈਫਰੈਂਡਮ ਅੰਡਰ UN ਚਾਰਟਰ ਹੋਣਾ ਚਾਹੀਦਾ ਹੈ, ਰਾਦਰ UN ਕਰਵਾਏ, ਜੇ ਉਹ ਨਹੀਂ ਕਰਵਾ ਰਹੀ, ਸਿੱਖ ਕਰਵਾ ਰਹੇ ਨੇ, ਇਹ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਹੈ ਉਹਨਾਂ ਨੂੰ। ਜੇ ਤਾਂ ਸਿੱਖ ਲੀਡਰਾਂ ਨੂੰ ਇਸ ਕਿਸਮ ਦੀਆਂ ਸਟੇਟਮੈਂਟਾਂ ਉਹਨਾਂ ਤੋਂ ਮਿਲਦੀਆਂ ਹੋਣ, ਇਹ ਫਿਰ ਜੀ ਸਦਕੇ ਬੈਂਡ ਬੈਕਵਰਡ ਕਰਕੇ ਉਹਨਾਂ ਨਾਲ ਚਾਹ ਪੀਣ ਜਾਂ ਕੋਈ ਹਲਵਾ ਖਾਣ ਉਹਨਾਂ ਦਾ ਜਾ ਕੇ। ਲੇਕਿਨ ਜਦੋਂ ਤੁਸੀਂ ਇਸ ਕਿਸਮ ਦਾ ਡਿਫੈਂਸਿਵ ਪੋਸਚਰ ਹੁੰਦੇ ਹੋ ਤਾਂ ਇਹਦਾ ਮਤਲਬ ਇਹ ਹੈ ਵੀ ਤੁਸੀਂ ਉਹਨਾਂ ਦੇ ਪ੍ਰੋਪੇਗੈਂਡੇ ਨੂੰ ਕਿਤੇ ਨਾ ਕਿਤੇ ਉਸ ਦਾ ਅਸਰ ਕਬੂਲ ਰਹੇ ਹੁੰਦੇ ਹੋ। ਔਰ ਇੰਗਲੈਂਡ ਦੇ ਹਵਾਲੇ ਨਾਲ ਤਾਂ ਕੋਈ ਬਹੁਤਾ ਭੁਲੇਖਾ ਨਹੀਂ ਰਿਹਾ ਕਿ ਭਾਈ ਇਹ ਜਿਹੜੇ ਇਸ ਕਿਸਮ ਦੇ ਆਰਗੇਨਾਈਜ਼ਡ ਜਿਹੜੇ ਉਹਨਾਂ ਨੇ ਹਿੰਸਾ ਕੀਤੀ ਮੁਸਲਮਾਨਾਂ ਦੇ ਖਿਲਾਫ, ਉਹ BJP ਨੇ ਕੀਤੀ। ਔਰ ਇਹ ਉਹਨਾਂ ਨੇ ਮੁੱਢਲੇ ਤੌਰ ਤੇ ਦਾ ਮੇਲ ਔਨ ਸੰਡੇ, ਇਹ ਪਬਲਿਕੇਸ਼ਨ ਹੈ, ਕੈਨ ਰਿਵੀਲ that elements close to Indian Prime Minister Mr. Modi's Bharatiya Janata Party are suspected of having incited British Hindus to confront Muslim youths in last summer's explosive riots in Leicester। कि भी उन्होंने हिंदू नौजवानों को भड़काया। फिर उन्होंने कहा UK security source said there was evidence of BJP linked activists using closed WhatsApp groups to encourage Hindu protesters to take to streets। कि उन्होंने कहा साढ़े को सबूत ने कि किवें इन्होंने WhatsApp groups राही हिंदू नौजवानों को इनसाइट किया कि जाओ, पर नाल दी नाल उन्होंने कहा कि भाई ये जिहड़ा है, but the source warned that this was only the most egregious example of Indian Hindu nationalists using private social media posts to interfere in the UK। यही जे इन्वेस्टिगेशन ਆਸਟ੍ਰੇਲੀਆ 'ਚ ਇੰਡੀਪੈਂਡੈਂਟਲੀ ਹੋਏਗੀ ਤਾਂ ਇਹੀ ਹਿੰਦੂ ਤਾਂ ਵੀ ਨਿਕਲਣਗੇ, ਜੇ ਕੈਨੇਡਾ 'ਚ ਹੋਏਗੀ ਇਹੀ ਹਿੰਦੂ ਤਾਂ ਵੀ ਨਿਕਲਣਗੇ, ਜੇ ਅਮਰੀਕਾ 'ਚ ਹੋਏਗੀ ਇਹੀ ਹਿੰਦੂ ਤਾਂ ਵੀ ਨਿਕਲਣਗੇ। he warned so far it's mainly local politics, Modi and his BJP doing that they will do in Gujarat, Mr. Modi's home state, to get this or that local councillor elected, but it has to be stopped before it spreads to attempts to influence our national politics। ਉਹਨੇ ਕਿਹਾ ਜੀ ਹਾਲ ਦੀ ਘੜੀ ਤਾਂ ਇਹ ਲੋਕਲ ਟਾਈਪ ਹੀ ਹੋਇਆ, ਪਰ ਜੇ ਇਹਨੂੰ ਨਾ ਰੋਕਿਆ ਗਿਆ ਤੇ ਇਹ ਨੈਸ਼ਨਲ ਕੈਂਸਰ ਵੀ ਬਣ ਸਕਦਾ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਕਿਉਂਕਿ ਹੁਣ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਰਿਸ਼ੀ ਸੁਨਕ ਜਿਹੜਾ ਪ੍ਰੈਕਟਿਸਿੰਗ ਹਿੰਦੂ ਹੈ ਔਰ ਨਵੀਂ ਦਿੱਲੀ ਦੇ ਵਿਚਕਾਰ ਟੈਂਸ਼ਨਸ ਵੀ ਹੋ ਸਕਦੀ ਹੈ, ਕਿਉਂਕਿ ਲਾਸਟ ਸਮਰਸ ਐਥਨਿਕ ਡਿਸਟਰਬੈਂਸ ਇਨ ਲਿਸੈਸਟਰ followed months of simmering tensions between newly arrived Hindu immigrants and the city's settled Muslim residents, tarnishing its reputation as a beacon of racial harmony in Britain। ਹੁਣ ਇਹ ਲਿਸੈਸਟਰ ਦੇ ਵਿੱਚ ਮੁਸਲਮਾਨ ਤਾਂ ਰਹਿ ਰਹੇ ਨੇ ਦਹਾਕਿਆਂ ਤੋਂ, ਇਹ ਗੜਬੜ ਉਹ ਜਿਹੜੇ ਨਵੇਂ ਹਿੰਦੂ ਆਏ ਨੇ ਜਿਹੜੇ ਕਿ ਬਿਲਕੁਲ ਚਾਰਜ ਨੇ ਔਰ ਜਿਨ੍ਹਾਂ ਨੂੰ ਕਲੋਜ਼ WhatsApp ਗਰੁੱਪਸ ਰਾਹੀਂ ਮਿਸ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਉਹਨਾਂ ਨੇ ਇਹ ਜਿਹੜੀ ਹੈ ਰਾਈਟਿੰਗ ਕਰਵਾਈ। ਔਰ ਇਹ ਸਾਰੀ ਡੀਟੇਲ ਇਸ ਸਟੋਰੀ ਦੇ ਦੁਆਲੇ ਹੀ ਘੁੰਮਦੀ ਹੈ ਕਿ ਭਾਈ ਇਹ 28 ਅਗਸਤ ਨੂੰ ਇੰਡੀਆ ਪਾਕਿਸਤਾਨ ਕ੍ਰਿਕਟ ਮੈਚ ਹੋਇਆ, ਫਿਰ ਜਿਹੜੀ ਹੈ ਸਪਟੈਂਬਰ 22 ਨੂੰ ਜਿਹੜਾ ਮੈਰਾਡਿੰਗ ਯੂਥ ਮਾਰਚਿੰਗ ਔਨ ਦਾ ਸਟਰੀਟ ਸ਼ਾਊਟਿੰਗ ਜੈ ਸ਼੍ਰੀ ਰਾਮ, which has become the rallying cry of BJP in India। Or there were reports of attacks on Muslims and their homes, as well as attacks and vandalism
ਇਹ ਸਾਰੀ ਕਹਾਣੀ ਜਿਹੜੀ ਹੈ। ਫਿਰ ਉਹਨਾਂ ਨੇ ਥਿੰਕ ਟੈਂਕ ਦਾ ਹਵਾਲਾ ਦਿੱਤਾ, ਇੰਸਟੀਚਿਊਟ ਫਾਰ ਸਟ੍ਰੈਟਜਿਕ ਡਾਇਲੋਗ, ਉਹਨਾਂ ਨੇ ਵੀ ਆਪਣੀ ਜਿਹੜੀ ਰਿਪੋਰਟ ਪਬਲਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਜੀ ਕਿ ਕਲੈਸ਼ਸ ਬ੍ਰੇਕ ਆਊਟ ਇਨ ਲੈਸੈਸਟਰ, Indian media depicted the trouble as Hindus coming under attack from Muslims with the violence blamed on Pakistani ਉਹਨਾਂ ਨੇ ਕਿਹਾ ਜਿਹੜਾ ਮੀਡੀਆ, ਹਾਲਾਂ ਅਟੈਕਰ ਇਹ ਸੀ ਪਰ ਮੀਡੀਆ ਨੇ ਐਸਾ ਨੈਰੇਟਿਵ ਬਣਾਇਆ ਕਿ ਜੀ ਮੁਸਲਮਾਨਾਂ ਨੇ ਜਿਹੜਾ ਉਹ ਹਿੰਦੂਆਂ ਦੇ ਉੱਤੇ ਹਮਲੇ ਕਰ ਦਿੱਤੇ, ਤਾਂ ਕਿ ਬੈਕ ਹੋਮ ਜਿਹੜੇ ਉਹਨਾਂ ਨੇ ਹਿੰਦੂ ਹੈਸ਼ਟੈਗ ਇਸ ਦੇ ਉੱਤੇ ਚਲਾਏ। ਉਹਨਾਂ ਨੇ ਹਵਾਲੇ ਦਿੱਤੇ ਨੇ ਕਿ ਭਾਈ ਉਹਨਾਂ ਨੇ ਕਿਵੇਂ ਇਸ ਦੇ ਉੱਤੇ ਜਿਹੜੇ ਹੈਸ਼ਟੈਗ ਹਿੰਦੂਜ਼ ਅੰਡਰ ਅਟੈਕ ਇਨ UK, ਇਹ ਹੈਸ਼ਟੈਗ which was a variant on the well known BJP mantra Hindus under attack, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਜਿਹੜਾ ਹੈ ਇੱਕ ਬੜੇ ਪਲੈਨਡ ਤਰੀਕੇ ਨਾਲ ਕੀਤਾ ਗਿਆ। ਹੋਰ ਇਸ ਤੋਂ ਵੱਡਾ ਕੀ ਸਬੂਤ ਚਾਹੀਦਾ ਹੈ ਕਿ ਹਿੰਦੂ ਤਵੀਆਂ ਦੀ ਨਫ਼ਰਤ ਦੀ ਰਾਜਨੀਤੀ ਵੀ ਔਰ ਉਹਨਾਂ ਦੀ ਪਲੈਨਿੰਗ ਵੀ ਔਰ ਉਹਨਾਂ ਦੀ ਵਾਇਲੈਂਸ ਵੀ ਹੁਣ UK, ਆਸਟ੍ਰੇਲੀਆ ਔਰ ਕੈਨੇਡਾ, ਅਮਰੀਕਾ ਦੀ ਧਰਤੀ ਦੇ ਉੱਤੇ ਉਹ ਆਪਣੀ ਗੰਦੀ ਖੇਡ ਖੇਡ ਰਹੇ ਹਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।